If arrest is made, revolt is imminent. Rising anger in village of former RA officer ਵਿਕਾਸ ਯਾਦਵ। ਉਹ ਸਾਰੇ ਸ਼ੌਕ 'ਚ ਸੀ ਔਰ ਗੁੱਸੇ 'ਚ ਸੀ ਕਿ ਉਹਨਾਂ ਦੇ ਪਿੰਡ ਦਾ ਇੱਕ ਜਿਹੜਾ ਮਾਨ ਸੀ ਨੌਜਵਾਨ, ਉਸ ਨੂੰ ਹੋਮ ਅਫੇਅਰਸ ਨੇ ਆਪਣੀ ਸਟੇਟਮੈਂਟ ਰਾਹੀਂ ਉਸ ਤੋਂ ਹੱਥ ਧੋ ਲਏ ਨੇ ਕਿ ਜਿਹੜਾ ਇੱਕ ਫੌਜੀ ਹੈ ਉਹ ਆਪਣੇ ਲਈ ਕਰਦਾ, ਉਹ ਤਾਂ ਨੇਸ਼ਨ ਨੂੰ ਸਰਵ ਕਰ ਰਿਹਾ। ਉਹਨੇ ਆਪਣੀ ਪਰਸਨਲ ਲਾਈਫ ਨੂੰ ਜਿਹੜਾ ਖਤਰੇ 'ਚ ਪਾ ਕੇ ਇਹ ਸਰਵ ਕੀਤਾ, ਸੈਲਫਲੈਸਲੀ ਉਸਨੇ ਕੀਤਾ। If the government withdraws its support from its personnel, who would be willing to undertake such a profession? Who would risk their life for the nation? ਜੇ ਉਹਨੂੰ ਗ੍ਰਿਫਤਾਰ ਕਰਕੇ ਹਵਾਲੇ ਕੀਤਾ ਗਿਆ ਜਾਂ ਫੜਿਆ ਗਿਆ, ਫਿਰ ਵਿਦਰੋਹ ਹੋ ਜਾਏਗਾ। व्यूअर्स वेलकम बैक फ्रॉम प्रोग्राम। सो इस गलबात करन जा रहे हैं कि प्रसिद्ध पब्लिकेशन वायर ने एक ताज़ा लेख छापिया है और जिस विच अमरीका विच ट्रांसनैशनल रिप्रैशन लई जिम्मेवार राह दे ऑफिसर विकास यादव के पिंड वालियां नाल इंटरव्यू किया गया और पिंड वालियां दा कहना है कि जे विकास यादव नूं गिरफ्तार करके अमरीका के हवाले किया गया तो भारी गदर मचेगा। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुन लिया, लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो, जिथे सिख हल्किਆਂ ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਕਿਆਸ ਰਾਈਆਂ ਨੇ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ ਅਮਰੀਕਾ ਦੀ ਕੀ ਲਾਈਨ ਹੋਏਗੀ, ਖਾਸ ਤੌਰ ਤੇ ਜਦੋਂ ਕਿ ਇੱਕ ਪਾਸੇ FBI ਔਰ ਦੂਸਰੇ ਦਾ ਆਕਾਸ਼ ਪਟੇਲ ਜਿਸ ਦੀ ਕਨਫਰਮੇਸ਼ਨ ਜਿਹੜੀ ਹੈ ਹੋਣ ਜਾ ਰਹੀ ਹੈ। ਇਸੇ ਤਰ੍ਹਾਂ 18 ਇੰਟੈਲੀਜੈਂਸ ਏਜੰਸੀਆਂ ਦੇ ਇੰਚਾਰਜ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਤੁਲਸੀ ਗੈਬਰਟ, ਜਿਸ ਬਾਰੇ ਅਜੇ ਵੋਟਿੰਗ ਹੋਣੀ ਹੈ, ਫਾਈਨਲ ਕਨਫਰਮੇਸ਼ਨ ਹੀਅਰਿੰਗ ਦਾ ਬਹੁਤ ਸਾਰਾ ਹਿੱਸਾ ਹੋ ਚੁੱਕਾ ਹੈ ਕਿ ਵੀ ਇਹ ਦੋਨੋਂ ਹੀ, ਜਿਨ੍ਹਾਂ ਦਾ ਖਾਸ ਤੌਰ 'ਤੇ ਤੁਲਸੀ ਗੈਬਰਟ ਦਾ ਤਾਂ ਹਿੰਦੂ ਤੋਂ ਵੀ ਕਾਰਡ ਬੜਾ ਕਲੀਅਰ ਹੈ, ਉਹ ਤਾਂ ਮੋਦੀ ਦੀ ਵੀ ਸਪੈਸ਼ਲ ਸ਼ੋ ਗਰਲ ਹੈ ਔਰ RSS ਨਾਗਪੁਰ ਮੋਹਨ ਭਾਗਵਤ, ਔਰ ਉਹ ਤਾਂ ਖਤਰਨਾਕ ਇੱਕ ਲਾਈਨ ਹੈ। ਹਾਲਾਂ ਅਸੀਂ ਡਿਸਕਸ ਕਰਾਂਗੇ ਵੀ ਉਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਇੱਕ ਆਪਣਾ ਸਟੈਂਸ ਦਿੱਤਾ ਹੈ ਔਰ ਇਸ ਨੂੰ ਲੈ ਕੇ ਜ਼ਾਹਰ ਹੈ ਕਿ ਵੀ ਇੰਡੀਆ ਅਮਰੀਕਾ ਰਿਲੇਸ਼ਨਸ ਕੀ ਬਣਦੇ ਨੇ। ਅੱਜ ਵੀ ਜਿਵੇਂ ਟਰੰਪ ਨੇ ਅਗੇਨ ਇਹ ਬ੍ਰਿਕਸ ਨੂੰ ਧਮਕੀ ਦਿੱਤੀ ਹੈ, ਜਿਹਦੇ 'ਚ ਜ਼ਾਹਰ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਇੰਡੀਆ ਨੂੰ ਕਿ ਵੀ ਜੇ ਤੁਸੀਂ ਡਾਲਰ ਦੇ ਬਰਾਬਰ ਕਰੰਸੀ ਬਣਾਈ ਜਾਂ ਕੋਈ ਹੋਰ ਕੀਤਾ ਤਾਂ ਮੈਂ 100% ਟੈਰਿਫ ਲਾ ਦਿਆਂਗਾ। ਆਲਰੇਡੀ 1 ਫਰਵਰੀ ਤੋਂ ਕੈਨੇਡਾ ਔਰ ਮੈਕਸੀਕੋ ਨੂੰ ਤਾਂ ਟੈਰਿਫ ਲਾਉਣ ਦਾ ਐਲਾਨ ਕਰ ਦਿੱਤਾ ਹੈ। ਵੈਦਰ ਉਹਦੇ 'ਚ ਆਇਲ ਸ਼ਾਮਲ ਹੋਏਗਾ ਕਿ ਨਹੀਂ ਹੋਏਗਾ, ਇਹ ਹੈ ਜਿਹਨੂੰ ਲੈ ਕੇ ਆਲਰੇਡੀ ਇੱਕ ਬਿਟਰਨੈਸ ਹੈ। ਔਰ ਜਸਟਿਨ ਟਰੂਡੋ ਨੇ ਵੀ ਕਿਹਾ ਵੀ ਸਾਡਾ ਰਿਸਪੌਂਸ ਵੀ ਟਫ ਹੋਏਗਾ ਬਟ ਰੀਜ਼ਨੇਬਲ। ਉਹ ਕਿਸ ਡਾਇਰੈਕਸ਼ਨ 'ਚ ਗੱਲ ਜਾਂਦੀ ਹੈ। ਸੋ ਇਸ ਵੇਲੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਨ ਦਾ ਡੋਲਡਰਮ ਨੇ ਔਰ ਐਗਜ਼ੈਕਟਿਵ ਆਰਡਰਸ ਵੀ ਆਪਣੀ ਥਾਂ ਚੱਲ ਰਹੇ ਨੇ ਕੋਰਟ ਦੇ ਵਿੱਚ। ਜੇ ਹੁਣ ਬੋਰਨ ਸਿਟੀਜ਼ਨਸ਼ਿਪ ਨੂੰ ਟਰੰਪ ਨੇ ਚੈਲੰਜ ਕੀਤਾ, ਜਿਹੜਾ ਉਹ ਐਗਜ਼ੈਕਟਿਵ ਜਿਹੜਾ ਉਹਦੇ 'ਤੇ ਆਰਡਰ ਦਿੱਤਾ ਅਤੇ ਅਗਲੇ ਦਿਨ ਹੀ ਫੈਡਰਲ ਜੱਜ ਨੇ ਪਾਬੰਦੀ ਲਾ ਦਿੱਤੀ। ਹੁਣ ਅੱਜ ਜਿਹੜੀ 31 ਜਨਵਰੀ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਟਰੰਪ ਨੇ, ਉਹਦੇ 'ਚ ਉਹਨੇ ਕਿਹਾ ਕਿ ਵੀ ਅਸੀਂ ਇਹ ਤਾਂ ਜਿਹੜੀ ਸਿਟੀਜ਼ਨਸ਼ਿਪ ਸੀ ਬੋਰਨ ਨੇ ਤਾਂ ਸਲੇਵਸ ਦੇ ਬੱਚਿਆਂ ਲਈ ਸੀ, ਜਦੋਂ ਕਿ ਸਲੇਵਰੀ ਮੁੱਕੀ ਹੈ। ਇਹ ਕੋਈ ਦਾ ਮਤਲਬ ਤਾਂ ਨਹੀਂ ਹੈ ਵੀ ਦੁਨੀਆ ਇੱਥੇ ਆ ਕੇ ਜੰਮਣ ਲੱਗ ਜਾਏ ਨਿਆਣੇ ਔਰ ਇੱਥੇ ਭੀੜ ਇਕੱਠੀ ਹੋ ਜਾਏ ਔਰ ਅਸੀਂ ਇਹਨੂੰ ਸੁਪਰੀਮ ਕੋਰਟ 'ਚ ਚੈਲੰਜ ਕਰਾਂਗੇ ਔਰ ਸੁਪਰੀਮ ਕੋਰਟ 'ਚ ਜਿੱਤਾਂਗੇ ਕੇਸ ਇਹ ਉਹ। ਸੋ ਉਹ ਤਾਂ ਇੱਕ ਵੱਖਰੀ ਲਾਈਨ ਹੈ ਵੀ ਜਿਹੜੀ ਜੁਡੀਸ਼ਰੀ ਹੈ ਉਹ ਆਪੋ ਆਪਣੀਆਂ ਥਾਵਾਂ 'ਤੇ ਹੁਣ ਜਾਂ ਜਿਵੇਂ ਕੱਲ੍ਹ ਉਹਨਾਂ ਨੇ ਐਲਾਨ ਕੀਤਾ ਕਿ ਜੀ 30,000 ਬੰਦਾ ਜਿਹੜਾ ਅਸੀਂ ਗੁਆਂਟਾਨਾਮੋ ਬੇ ਦੇ ਵਿੱਚ ਰੱਖਾਂਗੇ ਔਰ ਫਿਰ ਹੁਣ ਉਹਦੇ 'ਚ ਉਹਨਾਂ ਨੇ ਕਿਹਾ ਕਿ ਕ੍ਰਿਮੀਨਲਸ ਨੂੰ ਰੱਖਿਆ ਜਾਏਗਾ। ਅਤੇ ਅੱਜ ਜਿਹੜੀ ਉਹਨਾਂ ਦੀ ਪ੍ਰੈਸ ਬਰੀਫਿੰਗ ਕਰ ਰਹੀ BBC, ਯੰਗ ਹੈ ਮੇਰੇ ਖਿਆਲ ਹੈ, ਲੇਟ 20s 'ਚ ਹੋਏਗੀ ਜਾਂ ਅਰਲੀ 30s 'ਚ ਹੋਏਗੀ, ਉਹਨੂੰ ਪੁੱਛਿਆ ਕਿ ਜੀ ਇੰਨੇ ਕ੍ਰਿਮੀਨਲ ਹੈਗੇ ਨੇ 30,000 ਜਿਹੜੇ, ਉਹ ਕਹਿੰਦੇ ਵੀ ਜਿਹੜਾ ਵੀ ਮੁਲਕ ਦੇ ਵਿੱਚ ਐਂਟਰ ਕੀਤਾ ਇਲੀਗਲੀ ਉਹਨੇ ਕ੍ਰਾਈਮ ਹੀ ਕੀਤਾ, ਉਹਨੇ ਹੀ ਔਰ ਸ਼ੀ ਹੈਜ਼ ਬ੍ਰੋਕਨ ਦਾ ਲਾਅ, ਸਿਰਫ ਫॉर अस ऑल आर क्रिमिनल। सो हुण मतलब ਜਦੋਂ ਤੁਸੀਂ ਇੱਕ ਪਾਸੇ ਇਸ ਕਿਸਮ ਦੇ ਜਿਹੜੇ ਤੌਰ ਤਰੀਕੇ ਨੇ ਤੇ ਸਾਡਾ ਇਸ਼ੂ ਤਾਂ ਅਜੇ ਅਸੀਂ ਦੇਖ ਰਹੇ ਹਾਂ। ਹਾਲਾਂ ਇਹ ਵੀ ਅੱਜ ਇੰਡੀਆ ਦੀ ਜਿਹੜੀ ਫੋਰਨ ਅਫੇਅਰਸ ਮਿਨਿਸਟਰੀ ਆ, ਉਹਨਾਂ ਨੇ ਕਿਹਾ ਜੀ ਅਸੀਂ ਵੀ ਆਰ ਵਰਕਿੰਗ ਵਿਦ ਦਾ ਵਾਈਟ ਹਾਊਸ ਅਰਲੀ ਵਿਜ਼ਿਟ
ਮੋਦੀ ਦੀ ਫੈਬਰਵਰੀ ਦੇ ਵਿੱਚ ਹੋਏਗੀ ਕਿ ਮਾਰਚ ਹੋਏਗੀ। ਸੋ ਸਾਰਾ ਲੇਕਿਨ ਅਗਲੇ ਜਿਉਂ-ਜਿਉਂ ਵਕਤ ਆਏਗਾ ਚੀਜ਼ਾਂ ਕਲੀਅਰ ਹੁੰਦੀਆਂ ਜਾਣਗੀਆਂ। ਔਰ ਇਸ ਸਾਰੇ 'ਚ ਕਿਉਂਕਿ ਜਿੱਥੇ ਆ ਕੇ ਲਾਸਟ ਗੱਲ ਮੁੱਕੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਦੇ ਓਥ ਟੇਕਿੰਗ ਤੋਂ 4-5 ਦਿਨ ਪਹਿਲਾਂ ਇੰਡੀਆ ਨੇ ਕਿਹਾ ਕਿ ਜੀ ਜਿਹੜੀ ਕਮੇਟੀ ਅਸੀਂ ਬਣਾਈ ਸੀ ਕਿ ਅਮਰੀਕਾ 'ਚ ਗੁਰਪਤਵੰਤ ਪੰਨੂ ਮਰਡਰ ਪਲਾਟ ਨੂੰ ਸਮਝਣ ਦੇ ਲਈ ਉਹਨੇ ਰਿਪੋਰਟ ਦਿੱਤੀ ਹੈ। ਔਰ ਵਿਕਾਸ ਯਾਦਵ ਨਾਂ ਦਾ ਉਹ ਨਾਂ ਨਹੀਂ ਲਿਆ ਉਹਨਾਂ ਨੇ ਕਿਉਂਕਿ ਹੋਮ ਮਿਨਿਸਟਰੀ ਨੇ ਆਪਣੇ ਵੈਬਸਾਈਟ ਤੇ ਕੀਤਾ ਕਿ ਵੀ ਜਿਹੜਾ ਐਰਿੰਗ ਆਫੀਸ਼ੀਅਲ ਹੈ ਉਹਨੂੰ ਪਾਸੇ ਕਰ ਦਿੱਤਾ ਗਿਆ, ਲਾਂਭੇ ਕਰ ਦਿੱਤਾ ਗਿਆ। ਇਹ ਉਹ ਸੋ ਜ਼ਾਹਰ ਹੈ ਕਿਉਂਕਿ ਅਮਰੀਕਾ 'ਚ ਜਿਹੜੀ ਇੰਡਾਇਕਟਮੈਂਟ ਹੈ ਉਸ ਤੋਂ ਬਾਅਦ ਅਰੇਂਜਮੈਂਟ ਹੈ ਰਾਦਰ ਉਹਦੇ 'ਚ ਵਿਕਾਸ ਯਾਦਵ ਦਾ ਨਾਂ ਆਇਆ। ਸੋ ਉਹੀ ਪਾਰਟ ਇੰਨੀ ਕੁ ਲੇਟੈਸਟ ਖਬਰ ਸੀ। ਹੁਣ ਜਿਹੜੀ ਅੱਜ ਜਿਸ ਕਰਕੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਅੱਜ ਦੇ 30 ਜਨਵਰੀ ਦੇ ਵਾਇਰ ਪਬਲੀਕੇਸ਼ਨ ਨੇ ਉਹਨਾਂ ਦੇ 3 ਰਿਪੋਰਟਰਸ ਨੇ ਮਿਹਨਤ ਕੀਤੀ। ਉਹ ਵਿਕਾਸ ਯਾਦਵ ਦੇ ਪਿੰਡ ਜਿਹੜਾ ਹਰਿਆਣੇ ਦਾ ਉੱਥੇ ਗਏ ਔਰ ਉਹਨਾਂ ਨੇ ਇਹਦੇ 'ਤੇ ਸਟੋਰੀ ਕੀਤੀ ਹੈ। ਤਿੰਨੋਂ ਹੀ ਜਿਹੜੇ ਜਰਨਲਿਸਟ ਨੇ ਅੰਕਿਤ ਰਾਜ, ਸ਼ਰੂਤੀ ਸ਼ਰਮਾ ਤੇ ਆਸ਼ੂਤੋਸ਼ ਭਾਰਦਵਾਜ ਔਰ ਇਹਨਾਂ ਨੇ ਸਟੋਰੀ ਜਿਹੜੀ ਹੈ ਫਾਈਲ ਕੀਤੀ ਹੈ ਇਸ ਹੈਡਿੰਗ ਦੇ ਥੱਲੇ ਇਫ ਅਰੈਸਟ ਇਜ਼ ਮੇਡ revolt is imminent, rising anger in village of former raw officer ਵਿਕਾਸ ਯਾਦਵ। ਹਾਲਾਂ ਅਸੀਂ ਵਿਕਾਸ ਕਹਿੰਦੇ ਹਾਂ ਜਾਂ ਲਿਖਦੇ ਹਾਂ, ਇਹ ਜਿਹੜੀ ਸਪੈਲਿੰਗ ਜਾਂ ਤਾਂ ਟੈਕਨੀਕਲ ਉਹਨੇ ਵਿਕਾਸ ਦੇ KASH ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਵਿਲੇਜਰਸ ਜਿਹੜੇ ਨੇ ਉਹ ਬੜੇ ਗੁੱਸੇ ਨੇ। ਜਿਹੜੀ ਹੋਮ ਮਿਨਿਸਟਰੀ ਦੀ ਸਟੇਟਮੈਂਟ ਹੈ ਜਿਹਦੇ 'ਚ ਉਹਨਾਂ ਨੇ ਯਾਦਵ ਨੂੰ ਰੈਫਰ ਕਰਕੇ ਕਿਹਾ ਕਿ ਵੀ ਇਹ ਜਿਹੜਾ ਇਸ ਨੂੰ ਅਸੀਂ ਪਾਸੇ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਇਹ ਉਹਦੇ ਨਾਲ ਬਹੁਤ ਵੱਡਾ ਨਿਆਂ ਹੈ, ਇਨਜਸਟਿਸ ਹੈ। ਔਰ ਕਨਕਲੂਜਨ ਦੇ ਵਿੱਚ ਉਹਨੇ ਕਿਹਾ ਇਸ ਆਰਟੀਕਲ ਨੇ ਕਿਹਾ ਕਿ ਜਿਉਂ-ਜਿਉਂ ਇਹ ਡਿਸਕਸ਼ਨ ਅੱਗੇ ਵਧੀ ਪਹਿਲਾਂ ਤਾਂ ਇਹ ਸਾਰੀ ਉਹਦੇ ਵਿੱਚ ਉਹਨਾਂ ਨੇ ਇਹ ਪਿੰਡ ਪੁਰਾਣਪੁਰਾ ਹੈਗਾ ਰਿਵਾੜੀ ਦੇ ਨੇੜੇ ਔਰ ਇਹ ਇੱਥੋਂ ਦਾ ਅਹੀਰਾਂ ਦਾ ਮੁੰਡਾ ਯਾਦਵਾਂ ਦਾ ਗਵਾਲਿਆਂ ਦਾ ਔਰ ਆਮ ਪਿੰਡ ਸਧਾਰਨ ਜਿਹਾ ਔਰ ਇਹ ਮਿਹਨਤ ਕਰਕੇ ਇਹਦਾ ਪਿਓ ਵੀ ਫੌਜ 'ਚ ਸੀ, ਹਾਰਟ ਅਟੈਕ ਨਾਲ ਮਰਿਆ ਲਦਾਖ ਬਾਰਡਰ 'ਤੇ ਔਰ ਭਰਾ ਇਹਦਾ ਹਰਿਆਣਾ ਪੁਲਿਸ 'ਚ ਹੈ ਔਰ ਇਹਨੇ ਬੜੀ ਮਿਹਨਤ ਕੀਤੀ, ਅਸਿਸਟੈਂਟ ਕਮਾਂਡਰ ਬਣਿਆ ਔਰ ਫਿਰ IPS ਤੱਕ ਪਹੁੰਚਿਆ ਔਰ ਇਹ ਜਿਹੜਾ CRPF 'ਚੋਂ ਆਇਆ ਹੋਇਆ ਕਿਉਂਕਿ CRPF 'ਚ ਗਿਆ ਸੀ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਦੋਂ ਉੱਥੇ ਉਹਨਾਂ ਦੇ ਪਿੰਡ ਗਏ ਤੇ ਉਹ ਸਾਰੇ ਜਿਹੜੇ ਨੇ ਉਹ ਪਿੰਡ ਦੀ ਫਿਰਨੀ ਦੇ ਵਿੱਚ ਉਹਨਾਂ ਦੇ ਬਜ਼ੁਰਗ ਔਰ ਪਿੰਡਾਂ ਵਾਲੇ ਸਾਰੇ ਆ ਕੇ ਬਹਿ ਗਏ ਔਰ ਸਾਰੇ ਹੁੱਕੇ ਦੇ ਕਸ਼ ਲਾ ਰਹੇ ਸੀ ਪਰ ਉਹ ਸਾਰੇ ਸ਼ੌਕ 'ਚ ਸੀ ਔਰ ਗੁੱਸੇ 'ਚ ਸੀ ਕਿ ਉਹਨਾਂ ਦੇ ਪਿੰਡ ਦਾ ਇੱਕ ਜਿਹੜਾ ਮਾਣ ਸੀ ਨੌਜਵਾਨ ਉਸ ਨੂੰ ਹੋਮ ਅਫੇਅਰਸ ਨੇ ਆਪਣੀ ਸਟੇਟਮੈਂਟ ਰਾਹੀਂ ਉਸ ਤੋਂ ਹੱਥ ਧੋ ਲਏ ਨੇ। ਉਹਨੇ ਜੋ ਵੀ ਕੀਤਾ ਉਹ ਦੇਸ਼ ਦੇ ਪ੍ਰਾਈਡ ਲਈ ਕੀਤਾ ਔਰ ਇਹ ਸਾਰੇ ਦੇ ਵਿੱਚ ਹੁਣ ਉਹਨੂੰ ਜਿਹੜਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਔਰ ਇਹ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਨੂੰ ਟੋਲਰੇਟ ਨਹੀਂ ਕਰਾਂਗੇ ਔਰ ਇਹ ਸਾਰੇ ਦੇ ਚਲਦਿਆਂ ਉਹ ਜਿਹੜਾ ਹੁਣ ਬਿਲਕੁਲ ਬੇਕਾਰ ਹੋ ਗਿਆ। ਉਹਨੂੰ ਨੌਕਰੀਆਂ ਵੀ ਜਵਾਬ ਕਿਉਂਕਿ ਦਿੱਤਾ ਔਰ ਉਹਨੂੰ ਹੋਰ ਕੇਸ 'ਚ ਵੀ ਫਸਾ ਲਿਆ ਔਰ ਇਹ ਜਿਹੜਾ ਇੰਡੀਆ ਨੇ ਮੰਨ ਕੇ ਇਹ ਆਪਣਾ ਬੰਦਾ ਹਵਾਲੇ ਕਰਨ ਦੀ ਗੱਲ ਜਿਹੜੀ ਕੀਤੀ ਆ ਫਿਰ ਉਹਨਾਂ ਨੇ ਅੱਡ-ਅੱਡ ਇੰਟਰਵਿਊ ਕੀਤੇ। ਉਹਦਾ ਵਿਕਾਸ ਯਾਦਵ ਦਾ ਕਲਾਸ ਫੈਲੋ ਅਨਿਲ ਕੁਮਾਰ ਜਿਹੜਾ ਉਹਦੇ ਨਾਲ ਹੀਰ ਕਾਲਜ ਦੇ ਵਿੱਚ ਪੜ੍ਹਦਾ ਸੀ ਉਹਨੇ ਕਿਹਾ ਕਿ ਵੀ ਕੀ ਜਿਹੜਾ ਇੱਕ ਫੌਜੀ ਹੈ ਉਹ ਆਪਣੇ ਲਈ ਕਰਦਾ ਉਹ ਤਾਂ ਨੇਸ਼ਨ ਨੂੰ ਸਰਵ ਕਰ ਰਿਹਾ। ਉਹਨੇ ਆਪਣੀ ਪਰਸਨਲ ਲਾਈਫ ਨੂੰ ਜਿਹੜਾ ਖਤਰੇ 'ਚ ਪਾ ਕੇ ਇਹ ਸਰਵ ਕੀਤਾ ਸੈਲਫਲੈਸਲੀ ਉਸਨੇ ਕੀਤਾ। ਹਾਲਾਂਕਿ ਇੰਡਾਇਕਟਮੈਂਟ ਜਾਂ ਅਰੇਂਜਮੈਂਟ 'ਚ ਸ਼ਾਮਲ ਨਹੀਂ ਕਿ ਵਿਕਾਸ ਯਾਦਵ ਅਮਰੀਕਾ ਜਾਂ ਦੂਜਾ ਵੀ ਆਇਆ ਪਰ ਇਹਦੇ 'ਚ ਉਹਨਾਂ ਦੇ ਪਿੰਡ ਵਾਲਿਆਂ ਨੇ ਕਿਹਾ ਕਿ ਜੀ ਵਿਕਾਸ ਐਕਟਿਵ ਸੈਲਫਲੈਸਲੀ ਹੀ ਵਾਜ਼ ਏ ਗਵਰਨਮੈਂਟ ਸਰਵੈਂਟ ਤੇ ਉਹਦੇ ਐਕਸ਼ਨਸ ਜਿਹੜੇ ਨੇ ਉਹ ਗਵਰਨਮੈਂਟ ਜਿਹੜੀ ਹੈ ਉਹ ਕਰੇ। ਉਹਨੇ ਕਿਹਾ ਕਿ ਜੀ ਉਹ ਤਾਂ ਉਹਨੇ ਆਪਣਾ ਉਹ ਗਿਆ ਉੱਥੇ ਉਹਨੇ ਜਾ ਕੇ ਆਪਣੀ ਡਿਊਟੀ ਕੀਤੀ ਔਰ ਵਾਪਸ ਆ ਗਿਆ। ਹੀ ਵੈਂਟ ਟੂ ਅਮਰੀਕਾ ਐਟ ਦਾ ਬਿਹੈਸਟ ਆਫ ਦਾ ਗਵਰਨਮੈਂਟ ਐਂਡ ਰਿਟਰਨਡ ਆਫਟਰ ਦਾ ਅਸਾਈਨਮੈਂਟ ਵਾਜ਼ ਕੰਪਲੀਟ ਉਹਨਾਂ ਨੇ ਕਲੇਮ ਕੀਤਾ। ਸੋ ਇਹ ਕਿਉਂਕਿ ਮਿਸਿੰਗ ਪਾਰਟ ਹੈ ਸੋ ਇਸ ਸਟੋਰੀ ਤੋਂ ਆਉਂਦਾ ਹੈ ਕਿ ਵੀ ਉਹ ਹਾਲਾਂ ਨਿਖਿਲ ਗੁਪਤਾ ਉਹ ਕਦੇ ਨਹੀਂ ਆਇਆ ਮਤਲਬ ਇਸ ਕੇਸ ਦੌਰਾਨ ਨਹੀਂ ਆਇਆ। ਉਹ ਤਾਂ ਚੈੱਕ ਰਿਪਬਲਿਕ 'ਚ ਬਹਿ ਕੇ ਹੀ ਆਪਣੇ ਇਹਦੇ ਆਰਡਰ ਨੂੰ ਜਿਹੜਾ ਇੰਪਲੀਮੈਂਟ ਕਰ ਰਿਹਾ ਸੀ ਪਰ ਇਹ ਖੁਦ ਆਇਆ ਔਰ ਜ਼ਾਹਰ ਹੈ ਜਦੋਂ ਫਿਰ ਸਾਹਮਣੇ ਆਏਗਾ ਵੀ ਜਿਹੜੇ ਰੁਪਏ ਉਹਨਾਂ ਨੂੰ 1 ਲੱਖ ਦਾ ਸੌਦਾ ਹੋਇਆ ਜਿੰਨੇ ਹਜ਼ਾਰ ਕੈਸ਼ ਦਿੱਤਾ ਹੋ ਸਕਦਾ ਇਹੀ ਇਨ ਪਰਸਨ ਹੋਏ ਦੇਣ ਵਾਲਾ ਕਿਉਂਕਿ ਪਿੰਡ ਵਾਲਿਆਂ ਦੀ ਟੈਸਟੀਮਨੀ 'ਚੋਂ ਨਿਕਲਦਾ। ਫਿਰ ਜਿਹੜਾ ਇਸੇ ਤਰ੍ਹਾਂ ਪਿੰਡ ਦਾ ਕੋਈ ਦਿਨੇਸ਼ ਕੁਮਾਰ ਨਾਂ ਦਾ CRPF ਦਾ
ਐਕਸ ਸੋਲਜਰ ਹੈ, ਉਹਨੇ ਕਿਹਾ ਇਫ ਦਾ ਗਵਰਨਮੈਂਟ ਵਿਦਡਰਾਜ਼ ਇਟਸ ਸਪੋਰਟ from its personnel, who would be willing to undertake such a profession, who would risk their life for the nation? ਕਿ ਜੇ ਸਰਕਾਰ ਨੇ ਮਗਰੋਂ ਹੱਥ ਖਿੱਚ ਲੈਣੇ ਨੇ ਤਾਂ ਫਿਰ ਕੌਣ ਜਿਹੜਾ ਉਹ ਸਰਕਾਰ ਜਿਹੜਾ ਦੇਸ਼ ਦੀ ਸੇਵਾ ਕਰੇਗਾ ਜੇ ਉਹਨਾਂ ਨੂੰ ਹੋਏ ਕਿ ਵੀ ਸਾਡਾ ਪਾਰਟ ਨਹੀਂ ਹੈ। ਫਿਰ ਉਹਨਾਂ ਨੇ ਜਿਹੜਾ ਉਹਦੇ ਫਾਦਰ ਨੂੰ ਔਰ ਦੂਜੇ ਤੀਜੇ ਬਹੁਤ ਸਾਰੇ ਇੰਟਰਵਿਊ ਨੇ ਜਿਨ੍ਹਾਂ ਦਾ ਕੋਈ ਬਹੁਤੀ ਰੈਲੇਵੈਂਸ ਨਹੀਂ ਹੈ, ਉਹਨਾਂ ਨੇ ਕਿਹਾ ਜੀ ਕਿ ਵੀ 22 ਸਾਲ ਦੀ ਉਮਰ ਦੇ ਵਿੱਚ ਹੀ ਉਹ ਅਸਿਸਟੈਂਟ ਕਮਾਂਡੈਂਟ ਬਣ ਗਿਆ ਸੀ ਔਰ ਬੜਾ ਬ੍ਰਿਲੀਅੰਟ ਸੀ, ਹਰ ਪਾਸੇ ਉਹਨੇ ਜਿਹੜਾ ਕ੍ਰਾਈਸਿਸ ਨੂੰ ਫੇਸ ਕੀਤਾ ਔਰ ਇਹ ਜਿਹੜਾ ਇਸ ਨੂੰ ਹੁਣ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਔਰ ਇਸ ਦੇ ਉੱਤੇ ਕੋਈ ਹੋਰ ਮੀਡੀਆ ਵੀ ਗੱਲ ਨਹੀਂ ਕਰਦਾ ਕਿ ਵੀ ਇੱਕ ਬੰਦਾ ਜਿਹਨੇ ਦੇਸ਼ ਦੀ ਸੇਵਾ ਦੇ ਲਈ ਇਹ ਸਭ ਕੁਝ ਕੀਤਾ ਤੇ ਉਸ ਨੂੰ ਤੁਸੀਂ ਕਿਉਂ ਜਿਹੜਾ ਉਹ ਬਲੀ ਦਾ ਬੱਕਰਾ ਬਣਾ ਰਹੇ ਹੋ। ਫਿਰ ਪਿੰਡ ਵਾਲੇ ਪੁੱਛਦੇ ਨੇ ਕਿ ਵੀ ਇਹ ਏਡੀ ਵੱਡੀ ਆਪਣੇ ਆਪ ਨੂੰ ਤਾਕਤ ਕਹਿਣ ਵਾਲਾ ਭਾਰਤ ਇਜ਼ ਦਾ ਗਵਰਨਮੈਂਟ ਅਫਰੇਡ ਆਫ ਦਾ US? ਉਹਨੇ ਕਿਹਾ ਕਿ ਵੀ ਇਹ ਜਿਹੜਾ ਇੰਨਾ ਡਰ ਪਿਆ ਹੋਇਆ ਕਿ ਨਾ ਮੀਡੀਆ ਇਹਦੀ ਕਵਰੇਜ ਕਰਦਾ ਔਰ ਇਹ ਜਦੋਂ ਪਹਿਲਾਂ ਨਾ ਇਹਦਾ ਮੈਂਸ਼ਨ ਆਇਆ ਵਿਕਾਸ ਯਾਦਵ ਦਾ ਤੇ ਇੱਥੇ ਰਿਪੋਰਟਰ ਆਏ ਸੀ ਪਰ ਉਸ ਤੋਂ ਬਾਅਦ ਕੋਈ ਖਬਰਾਂ 'ਚ ਵੀ ਜ਼ਿਕਰ ਨਹੀਂ ਹੈ। ਇੱਕ ਪਾਸੇ ਕਹਿੰਦੇ ਵੀ ਇਹ ਕਲੇਮ ਕਰਦੇ ਨੇ ਕਿ ਮੋਦੀਜ਼ ਨੇਮ ਰੈਜ਼ੋਨੇਟਸ ਆਲ ਓਵਰ ਦਾ ਵਰਲਡ, ਵਾਟ ਹੈਪਨ ਨਾਓ, ਇਜ਼ ਹੀ ਅਫਰੇਡ ਆਫ ਅਮਰੀਕਾ? ਇੱਕ ਪਾਸੇ ਕਹਿੰਦੇ ਮੋਦੀ ਦਾ ਡੰਕਾ ਵੱਜਦਾ, ਵਿਸ਼ਵ ਗੁਰੂ ਬਣ ਗਏ, ਹੁਣ ਇਹਨਾਂ ਦੇ ਮੂੰਹ ਚੋਂ ਨਹੀਂ ਨਿਕਲਦਾ ਜਾਂ ਇਹਨਾਂ ਨੇ ਸਾਡੇ ਮੁੰਡੇ ਨੂੰ ਜਿਹੜਾ ਉਹ ਭੇੜੀਆਂ ਦੇ ਸਾਹਮਣੇ ਸੁੱਟ ਦਿੱਤਾ ਹੈ, ਉਹਦੇ ਨਾਲ ਖਲੋਣ ਨੂੰ ਤਿਆਰ ਨਹੀਂ। ਔਰ ਉਹਨੇ ਕਿਹਾ ਵੀ ਜਦੋਂ 2019 ਚ ਅਭਿਨੰਦਨ ਨੂੰ ਪਾਕਿਸਤਾਨ ਵਾਲਿਆਂ ਨੇ ਲਾ ਲਿਆ ਸੀ, ਫੜਿਆ ਗਿਆ ਸੀ, ਉਹਨੂੰ ਲਿਆਉਣ ਦੇ ਲਈ ਤਾਂ ਇੰਡੀਅਨ ਗਵਰਨਮੈਂਟ ਨੇ ਅੱਡੀ ਛੋਟੀ ਦਾ ਜ਼ੋਰ ਲਾਇਆ ਸੀ ਔਰ ਵਾਪਸ ਲਿਆਂਦਾ ਸੀ। ਔਰ ਇਸ ਮਾਮਲੇ ਦੇ ਵਿੱਚ ਇਹਨੇ ਵੀ ਜਿਹੜਾ ਵਿਕਾਸ ਯਾਦਵ ਨੇ ਦੇਸ਼ ਦੀ ਸੇਵਾ ਲਈ ਇਹ ਕੀਤਾ ਔਰ ਇਹ ਜੇ ਇਸ ਕਿਸਮ ਦਾ ਇਹਦੇ ਨਾਲ ਵਰਤਾਰਾ ਹੋਇਆ, ਇਹਨੂੰ ਡਿਫੈਂਡ ਨਾ ਕੀਤਾ ਤੇ ਸਾਰਾ ਇਲਾਕਾ ਰਿਵਾੜੀ, ਮਹਿੰਦਰਗੜ੍ਹ, ਇੱਥੋਂ ਬਹੁਤ ਸਾਰੇ ਲੋਕ ਫੌਜ 'ਚ ਜਾਂਦੇ ਨੇ ਔਰ ਇਹ ਜਿਹੜਾ ਬਹੁਤ ਮਾੜਾ ਇਫੈਕਟ ਹੋਏਗਾ। ਫਿਰ ਇੱਕ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਵੀ ਇਹ ਵੈਨ ਆਸਕਡ ਅਬਾਊਟ ਪੋਸੀਬਿਲਿਟੀ ਆਫ ਯਾਦਵਸ ਅਰੈਸਟ, ਉਹਨੂੰ ਪੁੱਛਿਆ ਵੀ ਜੇ ਉਹਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਨੈਕਸਟ ਸਟੈਪ ਤਾਂ ਅਮਰੀਕਾ ਦਾ ਐਕਸਟ੍ਰਾਡੀਸ਼ਨ ਮੰਗਣੀ ਹੈ। ਫਿਰ ਉਹਨੇ ਕਿਹਾ ਕਿ ਇਫ ਇਟ ਹੈਪਨਸ ਦੇਅਰ ਵਿਲ ਬੀ ਅ ਰਿਵੋਲਟ, ਕਿ ਜੇ ਉਹਨੂੰ ਗ੍ਰਿਫਤਾਰ ਕਰਕੇ ਹਵਾਲੇ ਕੀਤਾ ਗਿਆ ਜਾਂ ਫੜਿਆ ਗਿਆ ਤੇ ਇਹ ਜਿਹੜਾ ਫਿਰ ਵਿਦਰੋਹ ਹੋ ਜਾਏਗਾ। ਹੁਣ ਵਿਦਰੋਹ ਹੋਏਗਾ ਕਿ ਨਹੀਂ ਹੋਏਗਾ, ਲੇਕਿਨ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਭਾਈ ਕਿਵੇਂ ਜਿਹੜਾ ਇਹ ਸਾਰਾ ਕੇਸ ਕਿਸ ਡਾਇਰੈਕਸ਼ਨ 'ਚ ਜਾਏਗਾ। ਔਰ ਕਿਉਂਕਿ ਸਰਕਾਰੀ ਲੈਵਲ ਦੇ ਉੱਤੇ ਤਾਂ ਜਿਹੜੀ ਲੇਟੈਸਟ ਉਹਨਾਂ ਨੇ ਹੋਮ ਮਿਨਿਸਟਰੀ ਦੇ ਵੈਬ ਦੇ ਉੱਤੇ ਹੀ ਜਿਹੜਾ ਉਹ ਲਾਇਆ, ਉਹਦੇ 'ਚ ਵੀ ਵਿਕਾਸ ਯਾਦਵ ਦਾ ਨਾਂ ਨਹੀਂ। ਉਹਨਾਂ ਨੇ ਕਿਹਾ ਜੀ ਅਸੀਂ ਇੰਡੀਵਿਜੂਅਲ ਦਾ ਕੰਮ ਹੈ, ਉਹਦੇ ਲਈ ਔਰ ਜ਼ਾਹਰ ਹੈ ਕਿ ਉਹ IPS ਹੈ ਔਰ ਉਹਨੂੰ ਉਹਨਾਂ ਨੇ ਆਲਰੇਡੀ ਉਹਨਾਂ ਨੇ ਕਿਹਾ ਜੀ ਉਹ ਦੂਸਰੇ ਕੇਸ 'ਚ ਉਹਨੂੰ ਕੀਤਾ ਹੋਇਆ, ਨੌਕਰੀਓਂ ਕੱਢਿਆ ਹੋਇਆ। ਸੋ ਅਮਰੀਕਾ ਨੂੰ ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਹੈ। ਹਾਲਾਂਕਿ ਐਰਿਕ ਗਾਰਸੈਟੀ ਜਿਹੜੇ ਅਮਰੀਕਾ ਦੇ ਐਂਬੈਸਡਰ ਨੇ ਦਿੱਲੀ ਦੇ ਵਿੱਚ, ਉਹਨਾਂ ਨੇ ਆਪਣੇ ਲਾਸਟ ਕਿਹਾ ਸੀ ਕਿ ਵੀ ਇਹ ਫਸਟ ਪੋਜ਼ਿਟਿਵ ਸਟੈਪ ਹੈ ਕਿ ਇਹਨਾਂ ਨੇ ਮੰਨਿਆ ਦਾ ਨੈਕਸਟ ਜਿਹੜਾ ਹੈ ਪ੍ਰੋਸੀਕਿਊਸ਼ਨ ਔਰ ਲਾਅ ਜਿਹੜਾ ਹੈ ਉਹ ਆਪਣਾ ਕੋਰਸ ਲਏਗਾ। ਸੋ ਨੈਕਸਟ ਸਟੈਪ ਜਿਹੜਾ ਐਕਸਟ੍ਰਾਡੀਸ਼ਨ ਹੋਏਗਾ। ਪਰ ਇਹ ਇਸ ਕੇਸ ਦੇ ਵਿੱਚ ਇੱਕ ਪ੍ਰੋਗਰੈਸ ਹੈ ਜਿਹੜੀ ਅਸੀਂ ਸ਼ੇਅਰ ਕਰ ਰਹੇ ਹਾਂ ਆਪਣੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।